ਵੈਲਕਮ ਬੈਕ ਟੂ ਨਿਊਜ਼ ਟੀਵੀ 84 ਵੀਅਰਸ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਆਪਣਾ ਜਾਲ 4 ਸ਼ਫੇਰੇ ਫੈਲਾਇਆ ਹੋਇਆ ਹੈ। ਬਾਹਰਲੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਵਿੱਚ ਹੋ ਰਹੇ ਝਗੜਿਆਂ ਅਤੇ ਇੰਟਰਨੈਟ ਤੇ ਬਹੁਤ ਸਾਰੇ ਖਾਲਿਸਤਾਨ ਵਿਰੋਧੀ ਪ੍ਰੋਪੇਗੈਂਡੇ ਲਈ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟਸ ਹੀ ਜ਼ਿੰਮੇਵਾਰ ਹਨ। 2 ਕੈਨੇਡੀਅਨ ਪੱਤਰਕਾਰਾਂ ਨੇ ਆਪਣੀ ਕਿਤਾਬ ਸੌਫਟ ਟਾਰਗੇਟ ਵਿੱਚ ਵੀ ਇਹ ਸਾਬਿਤ ਕੀਤਾ ਸੀ ਕਿ 1985 ਵਿੱਚ ਵਾਪਰੇ 에ਅਰ ਇੰਡੀਆ ਦੇ ਹਾਦਸੇ ਲਈ ਭਾਰਤੀ ਖੁਫੀਆ ਏਜੰਸੀਆਂ ਹੀ ਜ਼ਿੰਮੇਵਾਰ ਸਨ। ਹੁਣ ਇਸ ਸੰਬੰਧੀ ਸਪਸ਼ਟ ਸਬੂਤ ਸਾਹਮਣੇ ਆਇਆ ਹੈ। ਅਲ ਜਜ਼ੀਰਾ, ਯਾਹੂ ਮੀਡੀਆ ਸਮੇਤ ਇੰਟਰਨੈਸ਼ਨਲ ਮੀਡੀਆ ਨੇ ਖਬਰ ਦਿੱਤੀ ਹੈ ਕਿ ਜਰਮਨ ਸਰਕਾਰ ਨੇ ਇੱਕ ਭਾਰਤੀ ਵਿਅਕਤੀ ਦੇ ਖਿਲਾਫ ਅਦਾਲਤ ਵਿੱਚ ਦੋਸ਼ ਦਾਇਰ ਕੀਤੇ ਹਨ ਕਿ ਉਸਨੇ ਇੱਕ ਸਿੱਖ ਸੰਸਥਾ ਦੇ ਮੈਂਬਰਾਂ ਦੇ ਖਿਲਾਫ ਜਾਸੂਸੀ ਕੀਤੀ ਅਤੇ ਭਾਰਤੀ ਖੁਫੀਆ ਏਜੰਟਾਂ ਤੋਂ ਪੈਸੇ ਲੈ ਕੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ। ਇਹ ਬੜਾ ਗੰਭੀਰ ਮਸਲਾ ਹੈ। ਅਸੀਂ ਜਰਮਨ ਸਰਕਾਰ ਨੂੰ ਉਹਨਾਂ ਦੀ ਇਸ ਕਾਰਵਾਈ ਲਈ ਵਧਾਈ ਦਿੰਦੇ ਹਾਂ। ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਪੰਥਕ ਵਿਸ਼ਿਆਂ ਤੇ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਅ ਫੇਮਸ ਮੀਡੀਆ ਪਰਸਨੈਲਿਟੀ ਜਿਹੜੇ ਇਸ ਵੇਲੇ ਸਾਡੇ ਨਾਲ ਟੋਰਾਂਟੋ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਔਰ ਸਭ ਤੋਂ ਪਹਿਲਾਂ ਅਸੀਂ ਜਿੰਨੇ ਵੀ TV84.tv ਦੇ ਦਰਸ਼ਕ ਨੇ ਜਾਂ ਸਰੋਤੇ ਨੇ ਜਿਹੜੇ ਵੱਖਰੇ ਵੱਖਰੇ ਸਾਧਨਾ ਥਾਣੀ ਇਸ ਪ੍ਰੋਗਰਾਮ ਦੇ ਨਾਲ ਜਾਂ TV84.tv ਦੇ ਨਾਲ ਜੁੜੇ ਹੋਏ ਹੁੰਦੇ ਨੇ, ਸਭ ਨੂੰ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਅੱਜ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਜਰਮਨ ਵਿੱਚ ਜਿਹੜਾ ਭਾਰਤੀ ਖੁਫੀਆ ਏਜੰਸੀਆਂ ਦਾ ਰੋਲ ਸਾਹਮਣੇ ਆਇਆ ਹੈ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਜੀ ਬੜਾ ਸਿੰਪਲ ਜਿਹਾ ਸਵਾਲ ਸਾਨੂੰ ਲੱਗਦਾ, ਪਰ ਇਹਦੇ ਵੀ ਜਦੋਂ ਅਸੀਂ ਇਹਦੀ ਚੀਰ ਫਾੜ ਕਰਦੇ ਹਾਂ ਤਾਂ ਫਿਰ ਕਾਫੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕਹਿਣੀ ਚਾਹਾਂਗੇ ਕਿ ਜਿਹੜੀ ਜਰਮਨ ਸਰਕਾਰ ਨੇ ਇੱਕ ਕੋਤਾਹੀ ਜ਼ਰੂਰ ਕੀਤੀ ਸੀ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਨੂੰ ਇੱਕ ਕਹਿ ਲਓ ਵੀ ਘੜਿਆਲ ਦੇ ਮੂੰਹ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਸੀਗਾ। ਤੇ ਉਹ ਤੋਂ ਬਾਅਦ ਜਿਹੜੀ ਆਹ ਗੱਲ ਕੀਤੀ ਆ, ਹੁਣ ਉਹਨਾਂ ਨੇ ਘੱਟੋ ਘੱਟ ਇਸ ਚੀਜ਼ ਦੀ ਨਿਸ਼ਾਨਦੇਹੀ ਤਾਂ ਹੁੰਦੀ ਹੈ ਕਿ ਜਿਹੜੀਆਂ ਕੋਈ ਵੀ ਏਜੰਸੀਆਂ ਨੇ, ਖਾਸ ਤੌਰ ਦੇ ਉੱਤੇ ਮੈਂ ਗੱਲ ਕਰਾਂਗਾ ਭਾਰਤ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਾਲ ਵਿਛਾਇਆ ਹੋਇਆ ਬਾਹਰਲੇ ਮੁਲਕਾਂ ਦੇ ਵਿੱਚ ਵੀ, ਜਿਸ ਤਰੀਕੇ ਨਾਲ ਐਸਪੀਓਨਾਜ ਕਰਦੇ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ, ਜਿਸ ਤਰੀਕੇ ਨਾਲ ਸਪਾਈਂਗ ਕਰਦੇ ਨੇ ਬਾਹਰਲੇ ਉਹਨਾਂ ਲੋਕਾਂ ਦੀ ਜਿਹੜੇ ਕਿ ਥੋੜਾ ਜਿਹਾ ਉਸ ਸਿਸਟਮ ਤੋਂ ਜਾਂ ਉਸ ਮੁਲਕ ਤੋਂ ਨਾਰਾਜ਼ ਨੇ, ਜਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਸਪਾਈਂਗ ਹੁੰਦੀ ਆ, ਉਹਨਾਂ ਦੀ ਜਸੂਸੀ ਹੁੰਦੀ ਆ, ਉਹ ਹੁਣ ਗੱਲ ਜਿਹੜੀ ਆ ਸਾਹਮਣੇ ਕੀਤੀ ਆ। ਪਹਿਲਾਂ ਤਾਂ ਇਹ ਸੀਗਾ ਕਿ ਸਾਡੇ ਜਿਹੜੇ ਉਹ ਦਰਸ਼ਕ ਨੇ ਜਾਂ ਉਹ ਸਰੋਤੇ ਨੇ ਜਿਹੜੇ ਸਿਰਫ ਤੇ ਸਿਰਫ ਇਹ ਸਮਝਦੇ ਨੇ ਕਿ ਜਿਹੜੇ ਸਫਾਰਤਖਾਨਿਆਂ ਦਾ ਕੰਮ ਸਿਰਫ ਵੀਜ਼ੇ ਲਾਉਣਾ, ਪਾਵਰ ਆਫ ਅਟਾਰਨੀਆਂ ਦੇਣੀਆਂ ਜਾਂ ਜਿਹੜੇ ਦੂਸਰੇ ਪਾਸਪੋਰਟ ਵਗੈਰਾ ਜਾਂ ਏਦਾਂ ਦੇ ਜਿਹੜੇ ਟ੍ਰਿਵੀਅਲ ਜੇ ਕੰਮ ਨੇ ਉਹੀ ਕਰਨੇ ਹੁੰਦੇ ਨੇ, ਬੜੇ ਗੈਰ ਮਾਮੂਲੀ ਜੇ ਕੰਮ ਜਿਹੜੇ ਨੇ ਉਹ ਕਰਨੇ ਹੁੰਦੇ ਨੇ ਜਾਂ ਮਾਮੂਲੀ ਕੰਮ ਕਰਨੇ ਹੁੰਦੇ ਨੇ। ਪਰ ਜਿਹੜਾ ਇਹਨਾਂ ਦਾ ਮੇਨ ਰੋਲ ਹੁੰਦਾ, ਮੇਨ ਕੰਮ ਹੁੰਦਾ, ਉਹ ਕਿਤੇ ਨਾ ਕਿਤੇ ਨਹੀਂ, ਵੈਸੇ ਮੈਂ ਕਹਾਂਗਾ ਕਿ ਜ਼ਿਆਦਾ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਉਹ ਸੂਹਾਂ ਹੀ ਪ੍ਰਾਪਤ ਕਰਦੇ ਨੇ। ਸੂਹਾਂ ਪ੍ਰਾਪਤ ਕਰਨ ਦਾ ਇਕੱਲਾ ਇਹ ਤਰੀਕਾ ਨਹੀਂ ਕਿ ਕੋਈ ਬੱਗ ਲਾਉਂਦੇ ਨੇ ਜਾਂ ਉਹਨਾਂ ਦੇ ਲੋਕਾਂ ਦੇ ਟੈਲੀਫੋਨ ਵਗੈਰਾ ਟ੍ਰੇਸ ਕਰਦੇ ਨੇ, ਉਹ ਵੀ ਕਰਦੇ ਹੋਣਗੇ, ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਬਿਲਕੁਲ। ਪਰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਹਿਊਮਨ ਰਿਸੋਰਸਿਸ ਨੇ ਜਿਹੜੇ ਇਹ ਆਪਣੇ ਪਲਾਂਟ ਕਰਦੇ ਨੇ ਵੱਖਰੀਆਂ ਵੱਖਰੀਆਂ ਸੰਸਥਾਵਾਂ ਦੇ ਵਿੱਚ, ਵੱਖਰੇ ਵੱਖਰੇ ਗਰੁੱਪਾਂ ਦੇ ਵਿੱਚ। ਇਹ ਕੋਈ ਹੁਣ ਤੋਂ ਕਾਰਾ ਨਹੀਂ ਕਰ ਰਹੀ ਉਹ ਜਿਹੜੀ ਸਰਕਾਰ 1984 ਤੋਂ ਲੈ ਕੇ। ਜੇ ਅਸੀਂ ਓਪਨ ਸੀਕ੍ਰੇਟਸ ਪੜ੍ਹਦੇ ਆ ਜਿਹੜੇ MK ਧਰ, ਔਰ MK ਧਰ ਕੋਈ ਆਮ ਇੱਕ ਸਿਪਾਹੀ ਕੋਈ ਬੰਦਾ ਰਿਟਾਇਰ ਹੋਇਆ ਨਹੀਂ ਸੀ, ਉਹ ਉੱਚੇ ਅਹੁਦਿਆਂ ਦੇ ਉੱਤੇ ਰਿਹਾ, ਇੰਟੈਲੀਜੈਂਸ ਦੇ ਵਿੱਚ ਹੋ ਰਿਹਾ ਬਹੁਤ ਦੇਰ। ਉਹਨੇ ਰਾਤ ਦੇ ਜਿਹੜਾ ਜੁਆਇੰਟ ਡਾਇਰੈਕਟਰ ਦੇ ਰੂਪ ਦੇ ਵਿੱਚ ਉਹਨੇ ਕੰਮ ਕੀਤਾ। ਔਰ ਉਹ ਇਹ ਲਿਖਦਾ ਜਦੋਂ ਉਹ ਕੈਨੇਡਾ ਦੇ ਵਿੱਚ ਆਉਂਦਾ, ਜਦੋਂ SGS ਛਟਵਾਲ ਜਿਹੜੇ ਕਿ ਪਹਿਲਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਸਨ, ਜਿਨ੍ਹਾਂ ਨੂੰ ਰਿਪਲੇਸ ਕਰਨਾ ਸੀ MK ਧਰ ਨੇ, ਤੇ ਜਿਹੜੀਆਂ ਉਹ 11-12 ਉਹਨਾਂ ਨੂੰ ਕੰਮ ਜਿਹੜਾ ਕਿ ਪ੍ਰਾਇਓਰਟਾਈਜ਼ ਕਰਨੇ ਸੀ MK ਧਰ ਨੇ, ਜਦੋਂ ਉਹਨੂੰ ਪੁੱਛਿਆ SGS ਛਟਵਾਲ ਨੂੰ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਮੈਂ ਆਪਣਾ ਕੰਮ ਜਿਹੜਾ ਹੈਗਾ ਉਹ ਕੇਂਦਰਿਤ ਕਰਾਂ, ਤੇ ਉਹਨਾਂ ਦੇ ਵਿੱਚ ਜਿਹੜੀ ਉਹਨੂੰ ਕਿਸ ਤਰੀਕੇ ਦੇ ਨਾਲ ਵੇਰਵਾਬੱਧ ਜਾਂ ਕਿਸ ਤਰੀਕੇ ਨਾਲ ਉਹਨੂੰ ਵਿਉਂਤਬੱਧ ਕੀਤਾ ਗਿਆ ਜਾਂ ਪ੍ਰਾਇਓਰਟਾਈਜ਼ ਕੀਤਾ ਗਿਆ, ਉਹ ਇਸ ਤਰ੍ਹਾਂ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ
ਜਿਨ੍ਹਾਂ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕੀਤੀ ਆ, ਜਿੱਥੇ ਕਿ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਆ ਜਾਂ ਇੱਕ ਤੋੜ ਵਿਛੋੜੇ ਦੀ ਗੱਲ ਕੀਤੀ ਜਾਂਦੀ ਆ ਭਾਰਤ ਦੇ ਨਾਲੋਂ, ਉਹਨਾਂ ਦੀ ਨਿਸ਼ਾਨਦੇਹੀ ਕਰਨੀ ਔਰ ਉਹਨਾਂ ਦੇ ਵਿੱਚ ਪੈਨੀਟ੍ਰੇਟ ਕਰਨਾ, ਉਹਨਾਂ ਦੇ ਵਿੱਚ ਘੁਸਪੈਠ ਕਰਨੀ। ਇਹ ਕੋਈ ਹੁਣ ਦੀ ਗੱਲ ਨਹੀਂ ਹੈ। ਇਹ ਦੇਖ ਲਓ ਕਿ ਤੁਸੀਂ ਅੱਜ ਤੋਂ 1984 ਤੋਂ ਬਾਅਦ ਦੀਆਂ ਇਹ ਗੱਲਾਂ ਸਾਰੀਆਂ ਸ਼ੁਰੂ ਹੋਈਆਂ ਨੇ। ਫਿਰ ਉਹਨਾਂ ਦੇ ਵਿੱਚ ਇਹ ਹੈਗਾ ਕਿ ਕੁਝ ਇੱਕ ਲੋਕਾਂ ਨੂੰ ਉਹਨਾਂ ਲੋਕਾਂ ਦੇ ਵਿੱਚ ਫਿੱਟ ਕਰਨਾ, ਸਿੱਖ ਕਮਿਊਨਿਟੀ ਦੇ ਵਿੱਚ, ਸਿੱਖ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਫਿੱਟ ਕਰਨਾ ਸੀ। ਇਹ ਦੂਸਰਾ ਉਹਨਾਂ ਦਾ ਕੰਮ ਸੀਗਾ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਉਹਨਾਂ ਦਾ ਤੀਸਰਾ ਕੰਮ ਉਹ ਕਹਿ ਰਹੇ ਨੇ ਕਿ ਪੰਜਾਬੀ ਦਾ ਪ੍ਰਿੰਟ ਮੀਡੀਆ ਹੋਵੇ ਜਾਂ ਇਲੈਕਟ੍ਰੋਨਿਕ ਮੀਡੀਆ ਹੋਵੇ, ਉਹਦੇ ਇੱਕ ਤਰੀਕੇ ਨਾਲ ਉਹਦੇ ਉੱਤੇ ਗਲਬਾ ਪਾਉਣਾ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਮੀਡੀਆ ਦੇ ਵਿੱਚ ਵੀ, ਜੇ ਅਸੀਂ ਟੋਰਾਂਟੋ ਦੇ ਮੀਡੀਆ ਦੀ ਵੀ ਗੱਲ ਕਰਦੇ ਹਾਂ ਜਾਂ ਕੈਨੇਡਾ ਦੇ ਮੀਡੀਆ ਦੀ ਗੱਲ ਕਰਦੇ ਹਾਂ, ਤੇ ਕਦੀ ਘੁਰਕੀ ਦਾ ਮਰੀਜ਼ ਹੈ ਤੇ ਕਦੀ ਉਹ ਬੁਰਕੀ ਦਾ ਜਿਹੜਾ ਹੈਗਾ ਮੁਰੀਦ ਹੈ। ਕਦੀ ਉਹਨੂੰ ਘੁਰਕੀ ਵੱਜ ਜਾਂਦੀ ਆ ਤੇ ਕਦੀ ਉਹਨੂੰ ਬੁਰਕੀ ਪੈ ਜਾਂਦੀ ਆ। ਇਲੈਕਟ੍ਰੋਨਿਕ ਮੀਡੀਆ ਦਾ ਵੀ ਇਹੀ ਹਾਲ ਆ ਔਰ ਪ੍ਰਿੰਟ ਮੀਡੀਆ ਦਾ ਵੀ ਜ਼ਿਆਦਾਤਰ ਇਹੀ ਹਾਲ ਆ। ਔਰ ਉਹਨਾਂ ਨੂੰ ਘੁਰਕੀ ਤੇ ਬੁਰਕੀ ਜਿਹੜੀ ਪਾਉਣ ਦਾ ਕੰਮ ਵੀ MK ਧਰ ਨੂੰ ਸੌਂਪਿਆ ਗਿਆ ਸੀ ਉਦੋਂ। ਔਰ ਉਹ ਤੋਂ ਬਾਅਦ ਕਿ ਜਿਹੜੇ ਗੁਪਤ ਰੂਪ ਦੇ ਵਿੱਚ ਕੁਝ ਇੱਕ ਜਿੱਦਾਂ ਬਹੁਤ ਇਹ ਆਪਣੀ ਕਿਤਾਬ ਦੇ ਵਿੱਚ ਉਹ ਲੰਪਨ ਸੈਗਮੈਂਟ ਉਹਨਾਂ ਨੂੰ ਲਿਖਦਾ, ਜਿਹੜੇ ਸੁੱਚੇ ਹੋਏ ਕਹਿ ਲਓ, ਜਿਹੜੇ ਕਿ ਵੱਡੇ ਆਕਾਰ ਦੇ ਜਿਹੜੇ ਸੈਗਮੈਂਟ ਸੀ ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਵਰਕ ਫੋਰਸ ਆ। ਕੋਈ ਇਹ ਨਹੀਂ ਹੈਗਾ ਕਿ ਗੁਰਦੁਆਰਿਆਂ ਤੱਕ ਉਹ ਸੀਮਤ ਰਹੇ ਨੇ, ਉਸ ਤੋਂ ਬਾਅਦ ਉਹ ਸਿੱਖਾਂ ਦੀ ਵਰਕ ਫੋਰਸ ਦੇ ਵਿੱਚ ਵੀ ਗਏ ਨੇ। ਜਿਵੇਂ ਸਰੀ ਦੇ ਵਿੱਚ ਜਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੰਨੇ ਵੀ ਜੋ ਲੰਬਰ ਮਾਰਕੀਟ ਸੀ ਉਹਦੇ ਵਿੱਚ ਗਏ ਨੇ, ਜਾਂ ਜਿਹੜੀ ਲੇਬਰ ਮਾਰਕੀਟ ਸੀ ਉਹਦੇ ਵਿੱਚ ਗਏ ਨੇ, ਉਹਨਾਂ ਦੇ ਵਿੱਚ ਵੀ ਆਪਣੇ ਜਿਹੜੇ ਉਹਨਾਂ ਨੇ ਬੰਦੇ ਫਿੱਟ ਕੀਤੇ ਨੇ। ਫਿਰ ਉਹ ਤੋਂ ਬਾਅਦ ਵੀ ਕੰਮ ਜਿਹੜਾ ਖਤਮ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਜੋ ਅਗਲਾ ਕੰਮ ਉਹਨਾਂ ਨੂੰ ਦਿੱਤਾ ਗਿਆ ਸੀਗਾ ਕਿ ਵੱਖਰੇ ਵੱਖਰੇ ਆਡੀਓ ਔਰ ਵੀਡੀਓ ਜਿਹੜੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਆਪਣੀ ਕਿਤਾਬ ਦੇ ਵਿੱਚ ਲਿਖਦਾ ਕਿ ਉਹਨਾਂ ਦੀ ਜੋ ਐਟਰੋਸਿਟੀਜ਼ ਸੀਗੀ, ਉਹਨਾਂ ਦੇ ਜੋ ਧੱਕੇ ਕੀਤੇ ਗਏ ਸਨ, ਇਹ ਉਹਦੇ ਹਿਸਾਬ ਦੇ ਨਾਲ ਕਿ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਖੂਨ ਲਿਖ ਰਿਹਾ, ਉਹ ਗੁੰਡਿਆਂ ਦਾ ਉਹ ਲਿਖ ਰਿਹਾ ਕੰਮ ਕਿ ਉਹ ਵੱਧ ਤੋਂ ਵੱਧ ਪ੍ਰਚਾਰ ਕਰਨਾ ਭਾਰਤ ਤੋਂ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਯੂਰਪ ਦੇ ਵਿੱਚ ਔਰ ਨਾਰਥ ਅਮਰੀਕਾ ਦੇ ਵਿੱਚ। ਸੋ ਇਹ ਉਹਨਾਂ ਕੰਮਾਂ ਦੇ ਵਿੱਚ ਇਹ ਜਿਹੜੇ 11 ਕੰਮ ਸੀਗੇ, ਉਹਨਾਂ ਦੇ ਵਿੱਚੋਂ ਇਹ ਦੇਖ ਲਓ ਕਿ ਪਹਿਲੇ 5-6 ਕੰਮ ਤੇ ਸਿਰਫ ਇਹ ਸਨ ਕਿ ਸਿੱਖਾਂ ਦੀ ਜਿਹੜੀ ਇੱਕ ਉਹਨਾਂ ਤੋਂ ਵੱਖ ਹੋਣ ਦਾ ਇੱਕ ਪ੍ਰਭਾਵ ਜਾਂ ਉਹਨਾਂ ਦੀ ਮਾਨਸਿਕ ਦਸ਼ਾ ਜਿਹੜੀ ਉਸ ਭਾਰਤ ਤੋਂ ਵੱਖ ਹੋਣਾ ਚਾਹੁੰਦੀ ਸੀ, ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੈਨੇਡੀਅਨ ਮੇਨ ਸਟ੍ਰੀਮ ਦੇ ਵਿੱਚ ਬਦਨਾਮ ਕਰਨਾ, ਜਾਂ ਕਿਸ ਤਰੀਕੇ ਦੇ ਨਾਲ ਉਹ ਲੋਕ ਜਿਹੜੇ ਇਸ ਗੱਲ ਤੋਂ ਖਫਾ ਸਨ ਕਿ 1984 ਦੇ ਵਿੱਚ ਜੋ ਜੂਨ 1984 ਦਾ ਸਾਕਾ ਕੀਤਾ ਗਿਆ, ਚਾਹੇ ਉਹ ਗੱਲ ਹੋਵੇ, ਚਾਹੇ ਨਵੰਬਰ 1984 ਦਾ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਹੋਵੇ, ਚਾਹੇ ਉਹ ਸਾਕਾ ਹੋਇਆ ਹੋਵੇ, ਕਿ ਕਿਸ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਮੀਡੀਆ ਰਿਪੋਰਟਸ ਹੋਣ, ਚਾਹੇ ਸਿਲੈਕਟਿਵ ਕਵਰੇਜ, ਕਿਸ ਤਰੀਕੇ ਨਾਲ ਕਰਕੇ ਉਹਨਾਂ ਦਾ ਜਿਹੜਾ ਮਨ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਆ, ਜਿਹੜੇ ਲੋਕ ਪੀੜਤ ਨੇ ਤੇ ਜਿਹੜੇ ਲੋਕ ਮੇਨ ਸਟ੍ਰੀਮ ਦੇ ਨੇ। ਹੁਣ ਉਹਨਾਂ ਦੇ ਵਿੱਚ ਇੰਡੀਆ ਦੀ ਜਿਹੜੀ ਨਿਊਜ਼ ਆ ਉਹਨੂੰ ਵਧੀਆ ਤਰੀਕੇ ਨਾਲ ਪਬਲਿਕੇਸ਼ਨ ਦੇ ਵਿੱਚ ਲਿਆਉਣਾ, ਇਹ ਵੀ ਇੱਕ ਉਸ ਚੀਜ਼ ਦਾ ਹਿੱਸਾ ਸੀ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਰਮਨੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਈਆਂ, ਤੇ ਇਹ ਇੱਕ ਕੈਸਕੇਡ ਦਾ ਹਿੱਸਾ ਸੀ। ਇਹ ਉਸ ਚੀਜ਼ ਦੀ, ਉਸ ਸਾਜ਼ਿਸ਼ ਦੀ ਇੱਕ ਕੜੀ ਹੈ, ਲੜੀ ਦੀ ਇੱਕ ਕੜੀ ਹੈ, ਜੇ ਮੈਂ ਕਹਾਂ ਤੇ ਵਧੀਆ ਤਰੀਕੇ ਨਾਲ ਮੈਂ ਐਕਸਪਲੇਨ ਕਰ ਪਾਵਾਂਗਾ ਉਸ ਚੀਜ਼ ਨੂੰ, ਕਿ ਇਹ ਕੋਈ ਅੱਜ ਤੋਂ ਸ਼ੁਰੂ ਹੋਈ ਚੀਜ਼ ਨਹੀਂ ਹੈ। ਇਹ ਬਹੁਤ ਚੀਜ਼, ਇਹ 1984 ਤੋਂ ਬਾਅਦ ਹੀ ਇਸ ਤਰੀਕੇ ਦੀਆਂ ਜਿਹੜੀ ਇਹੋ ਜਿਹੀ ਜੋ ਭੰਨ ਤੋੜ ਜਿਹੜੀ ਆ ਉਹ ਭਾਰਤ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਆ। ਔਰ ਅੱਜ ਜਿਸ ਤਰੀਕੇ ਦੇ ਨਾਲ ਉਹ ਚੀਜ਼ ਸਾਹਮਣੇ ਆਈ ਹੈ ਕਿ ਹਾਂ ਵਾਕਈ ਉਸ ਚੀਜ਼ ਦੇ ਲਈ ਜਰਮਨ ਸਰਕਾਰ ਜਿਹੜੀ ਹੈਗੀ ਆ, ਜਾਂ ਜਰਮਨੀ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਉਹ ਵਧਾਈ ਦੇ ਹੱਕਦਾਰ ਨੇ। ਔਰ ਨਾਲ ਦੀ ਨਾਲ ਜਿਹੜੇ ਸਾਡੇ ਭੋਲੇ ਭਾਲੇ ਸਿੱਖ ਜਿਹੜਾ ਇਹ ਸੋਚਦੇ ਨੇ ਕਿ ਸਫਾਰਤਖਾਨਿਆਂ ਦਾ ਕੰਮ ਸਿਰਫ ਤੇ ਸਿਰਫ ਵੀਜ਼ੇ ਦੇਣਾ ਜਾਂ ਠੱਪੇ ਲਾਉਣਾ ਉਹੋ ਹੀ ਨਹੀਂ ਹੁੰਦਾ। ਉਹਨਾਂ ਦਾ ਜ਼ਿਆਦਾ ਕੰਮ ਜਿਹੜਾ ਹੈਗਾ ਉਹ ਬਾਹਰ ਬੈਠੇ ਜਿਹੜੇ ਲੋਕ ਨੇ ਉਹਨਾਂ ਦੀ ਇਸ ਤਰੀਕੇ ਨਾਲ ਸੂਹਾਂ ਲੈ ਕੇ ਸੂਹੀਆਂ ਵਾਲਾ ਕੰਮ ਜਿਹੜਾ ਹੈਗਾ ਉਹ ਕਰਨਾ। ਹੁਣ ਅਗਲੀ ਗੱਲ ਜਿਹੜੀ ਇਹਦੇ ਚ ਆਉਂਦੀ ਆ, ਜਿਵੇਂ ਅਸੀਂ ਸੋਸ਼ਲ ਨੈਟਵਰਕ ਦੇ ਉੱਤੇ ਵੀ ਦੇਖਦੇ ਹਾਂ, ਜਦੋਂ ਇਹ ਖਬਰ ਪੌਪ ਆਊਟ ਹੋਈ, ਪੌਪ ਅਪ ਕੀਤੀ ਮੀਡੀਆ ਦੇ ਵਿੱਚ, ਤੇ
ਜਿਹੜੇ ਉਹਨਾਂ ਦੇ ਪੇੜ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਝੋਲੀ ਚੁੱਕ ਨੇ, ਉਹਨਾਂ ਨੇ ਇੱਕਦਮ ਇਹ ਕਹਿਣਾ ਸ਼ੁਰੂ ਕੀਤਾ ਕਿ ਇਹ ਜਿਹੜੀ ਨਿਊਜ਼ ਹੈ ਉਹ ਗਲਤ ਹੈ, ਔਰ ਜਿਸ ਜ਼ਰੀਏ ਜਿਹੜਾ ਉਹਦਾ ਸੋਰਸ ਸੀ ਉਹ ਜਿਹੜਾ ਹੈਗਾ ਉਹ ਗਲਤ ਹੈ। ਪਰ ਜਦੋਂ ਇਹੀ ਚੀਜ਼ਾਂ ਜਿਹੜੀਆਂ ਯਾਹੂ ਨੇ ਜਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅਲ ਜਜ਼ੀਰਾ ਨੇ ਵੀ ਲੈ ਕੇ ਆਉਂਦੀਆਂ, ਤੇ ਫਿਰ ਉਹਦੇ ਵਿੱਚ ਕੁਝ ਨਾ ਇੱਕ ਉਹਨਾਂ ਲੋਕਾਂ ਦੇ ਮੂੰਹ ਬੰਦ ਜ਼ਰੂਰ ਹੋਏ ਨੇ ਕਿ ਜਿਹੜੇ ਇਹ ਕਹਿ ਰਹੇ ਨੇ ਸੀ ਕਿ ਇਹ ਅਪੁਸ਼ਟ ਰਿਪੋਰਟਾਂ ਨੇ, ਇਹਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੋ ਕਿਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ ਪਿੱਠੂ ਨੇ ਜਾਂ ਜਿਹੜੇ ਇਹਨਾਂ ਦੀ ਝੋਲੀ ਚੁੱਕ ਨੇ, ਜਦੋਂ ਇਹੋ ਜਿਹੀ ਖਬਰ ਕੋਈ ਸਾਹਮਣੇ ਆਉਂਦੀ ਹੈ ਤੇ ਉਦੋਂ ਉਹ ਇੱਕਦਮ ਇਸ ਚੀਜ਼ ਦੇ ਵਿੱਚ ਐਕਟੀਵੇਟ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਜੋ ਸਿੱਖ ਸੰਗਤਾਂ ਦੇ ਜਾਂ ਉਹ ਲੋਕ ਜਿਹੜੇ ਇਸ ਚੀਜ਼ ਤੋਂ ਪੀੜਤ ਨੇ, ਉਹਨਾਂ ਦੇ ਮਨਾਂ ਦੇ ਵਿੱਚ ਵੀ ਸ਼ੰਕਾ ਖੜੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ। ਸੋ ਇੱਕ ਸਮੂਹਿਕ ਰੂਪ ਦੇ ਵਿੱਚ ਆਲ ਟੁਗੈਦਰ ਹਰ ਪਾਸੇ ਤੋਂ ਇੱਕ ਘੇਰਾ ਪਾਉਣਾ ਸ਼ੁਰੂ ਕੀਤਾ ਹੋਇਆ ਉਸ ਸਰਕਾਰ ਨੇ, ਤਾਂ ਕਿ ਜਿਹੜੇ ਸਿੱਖਾਂ ਦੇ ਦਰਦ ਨੇ, ਤਾਂ ਕਿ ਜਿਹੜੇ ਸਿੱਖਾਂ ਦੀਆਂ ਪੀੜਾਂ ਨੇ, ਉਹਨਾਂ ਨੂੰ ਕਿਸੇ ਹਿਸਾਬ ਦੇ ਨਾਲ ਲੁਕੋਇਆ ਜਾ ਸਕੇ, ਉਹਨਾਂ ਨੂੰ ਸਿੱਖਾਂ ਦੀ ਮਨੋਦਸ਼ਾ ਤੋਂ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਦੂਰ ਕੀਤਾ ਜਾ ਸਕੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪੂਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪੂਰੇ ਇੰਡੀਆ ਦੇ ਏਜੰਟਸ ਦਾ ਪੂਰਾ ਵੇਰਵਾ ਦਿੱਤਾ। ਇਟਸ ਵੈਰੀ ਡੇਂਜਰਸ, ਕਿਉਂਕਿ ਅਸੀਂ ਕਈ ਵਾਰ ਦੇਖਦੇ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ, ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹ ਗੁਰਦੁਆਰਿਆਂ ਦੇ ਨਾਲ ਨਹੀਂ ਜੁੜ ਸਕਦੀ, ਬਿਕੋਜ਼ ਅਸੀਂ ਹਮੇਸ਼ਾ ਸੋਚਦੇ ਨੇ ਕਿ ਗੁਰਦੁਆਰਿਆਂ 'ਚ ਜਾਣ ਦਾ ਕੋਈ ਫਾਇਦਾ ਕੀ ਆ, ਬਿਕੋਜ਼ ਇਹਦੇ ਵਿੱਚ ਲੜਾਈਆਂ ਹੁੰਦੀਆਂ, ਤੇ ਅਸੀਂ ਸਿੱਖੀ ਤੋਂ ਦੂਰ ਜਾਂਦੇ ਹਾਂ। ਆਈ ਥਿੰਕ ਦੀਜ਼ ਏਜੰਟਸ ਆਰ ਆਲਸੋ ਇਨਵੋਲਵਡ ਇਨ ਗੁਰਦੁਆਰਾਸ ਐਜ਼ ਵੈਲ ਐਂਡ ਕ੍ਰੀਏਟਿੰਗ ਪ੍ਰੋਬਲਮਸ ਬਿਟਵੀਨ ਦ ਸਿੱਖ ਕੌਮ, ਰਾਈਟ ਵੀਰ ਜੀ? ਜੀ ਬਿਲਕੁਲ, ਔਰ ਕੋਈ ਜ਼ਰੂਰੀ ਨਹੀਂ ਹੈ ਕਿ ਸਿਰਫ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਉਹ ਡਾਇਰੈਕਟ ਰੂਪ ਦੇ ਵਿੱਚ ਉਹਨਾਂ ਦੇ ਨਾਲ ਸੰਬੰਧ ਰੱਖਦੇ ਹੋਣ ਜਾਂ ਉਹਨਾਂ ਦੀ ਪੇਰੋਲ ਦੇ ਉੱਤੇ ਹੋਣ, ਪਰ ਕਈ ਵਾਰ ਇਹ ਜਿਹੜੇ ਛਾਤਰ ਲੋਕ ਨੇ ਸਿਚੁਏਸ਼ਨ ਹੀ ਇਹੋ ਜਿਹੀ ਕ੍ਰੀਏਟ ਕਰ ਦਿੰਦੇ ਨੇ ਕਿ ਉਹ ਗੁਰਦੁਆਰਿਆਂ ਦੇ ਵਿੱਚ ਧੜੇਬੰਦੀ ਹੋਣੀ ਜਾਂ ਸਿੱਖਾਂ ਦੇ ਵਿੱਚ ਲੜਾਈ ਹੋਣੀ ਜਿਹੜੀ ਆ ਉਹ ਸੁਭਾਵਿਕ ਹੋ ਜਾਂਦੀ ਆ, ਔਰ ਉਹ ਜਿਹੜੀ ਹੈਗੀ ਆ ਹੋ ਕੇ ਰਹਿੰਦੀ ਆ। ਪਰ ਜਦੋਂ ਇਹੋ ਜਿਹੀਆਂ ਸਿਚੁਏਸ਼ਨਸ ਆਉਂਦੀਆਂ ਨੇ, ਕਹਿੰਦੇ ਨੇ ਕਿ ਚਾਹੇ ਕੱਦੂ ਕਰਦ ਦੇ ਉੱਤੇ ਡਿਗੇ, ਚਾਹੇ ਕਰਦ ਕੱਦੂ ਦੇ ਉੱਤੇ, ਤੇ ਕੱਟ ਜਿਹੜਾ ਹੈਗਾ ਉਹ ਕੱਦੂ ਨਹੀਂ ਹੋਣਾ। ਇਸ ਚੀਜ਼ ਦੇ ਵਿੱਚ ਪੈਸਾ ਵੀ ਸਿੱਖਾਂ ਦਾ ਬਰਬਾਦ ਹੁੰਦਾ ਹੈ, ਔਰ ਬਦਨਾਮੀ ਵੀ ਜਿਹੜੀ ਆ ਉਹ ਸਿੱਖਾਂ ਦੀ ਹੁੰਦੀ ਆ, ਔਰ ਨਾਲ ਦੀ ਨਾਲ ਸ਼ੰਕਾ ਵੀ ਸਿੱਖਾਂ ਦੇ ਮਨ ਦੇ ਵਿੱਚ ਹੀ ਹੁੰਦੀ ਆ। ਔਰ ਜਦੋਂ ਅਸੀਂ ਫੇਸਬੁੱਕ ਦੇ ਉੱਤੇ ਜਾਂ ਦੂਸਰੇ ਮੀਡੀਆ ਦੇ ਵਿੱਚ ਦੇਖਦੇ ਆ, ਤੇ ਜਿਹੜੀ ਲੜਾਈ ਵੀ ਹੋ ਰਹੀ ਆ ਆਪਸ ਦੇ ਵਿੱਚ, ਸ਼ਬਦੀ ਲੜਾਈ, ਉਹ ਵੀ ਸਿੱਖਾਂ ਦੇ ਵਿੱਚ ਹੀ ਹੋ ਰਹੀ ਆ। ਜਦੋਂ ਸਿੱਖਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਆਓ ਅਸੀਂ 1984 ਦੇ ਇਨਸਾਫ ਦੀ ਗੱਲ ਕਰੀਏ, ਤਾਂ ਸਾਡੇ ਜਿਹੜੇ ਸਿੱਖ ਮੈਂਬਰ ਨੇ ਉਹ ਕਈ ਵਾਰ ਇਹ ਕਹਿੰਦੇ ਨੇ ਕਿ ਹੁਣ ਸਿੱਖਾਂ ਨੂੰ ਉਹ ਚੀਜ਼ਾਂ ਭੁੱਲ ਜਾਣੀਆਂ ਚਾਹੀਦੀਆਂ ਨੇ, ਪਰ ਉਹ ਕਦੀ ਵੀ ਇਹ ਗੱਲ ਨਹੀਂ ਭੁੱਲਦੇ ਕਿ ਅੱਜ ਤੱਕ ਰਾਵਣ ਨੂੰ ਸਾੜਿਆ ਜਾਂਦਾ, ਕਿਤੇ ਉਹਨਾਂ ਨੂੰ ਵੀ ਇਹ ਗੱਲ ਕੀਤੀ ਜਾਵੇ ਕਿ 1947 ਦੀ ਆਜ਼ਾਦੀ ਭੁੱਲੀ ਜਾਵੇ, ਫਿਰ ਉਸ ਤੋਂ ਬਾਅਦ 1950 ਦਾ ਜੋ ਸੰਵਿਧਾਨ ਰਚਿਆ ਗਿਆ ਉਹ ਭੁੱਲਿਆ ਜਾਵੇ, ਕਿਉਂਕਿ ਉਹ ਵੀ ਪਾਸਟ ਦੀਆਂ ਚੀਜ਼ਾਂ ਨੇ। ਪਰ ਇਹ ਚੀਜ਼ਾਂ ਸਾਡੇ ਸਿੱਖਾਂ ਦੇ ਵਿੱਚ ਪ੍ਰਚਲਿਤ ਕਰ ਦਿੱਤੀਆਂ ਗਈਆਂ ਨੇ, ਜਿਹੜੀ ਕਿ ਮੈਂ ਇਹ ਕਹਾਂਗਾ ਕਿ ਬਹੁਤ ਮੰਦਭਾਗੀ ਚੀਜ਼ ਹੈ। ਬਿਲਕੁਲ ਬਿਲਕੁਲ ਵੀਰ ਜੀ। ਆਈ ਥਿੰਕ ਦੇयर ਸੋ ਮੈਨੀ ਏਜੰਟਸ ਬਿਟਵੀਨ ਸਿੱਖ ਕੌਮ ਦੇ ਵਿੱਚ ਕਾਫੀ ਸਾਰੇ ਏਜੰਟਸ ਨੇ। ਆਲ ਵੀ ਕੁਡ ਡੂ ਇਜ਼ ਆਪਣੀ ਅੱਖਾਂ ਖੋਲ ਕੇ ਅਸੀਂ ਦੇਖੀਏ ਸਾਡੇ ਨਾਲ ਕੌਣ ਕੌਣ ਹੈ, ਐਂਡ ਦੈਨ ਡੋਂਟ ਟਰਸਟ ਐਵਰੀਬਡੀ ਆਊਟ देयर, ਦੈਟਸ ਵਾਟ ਵੀ ਕੁਡ ਸੇ। ਐਨੀਵੇਜ਼ ਵੀਰ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਫਿਰ ਤੋਂ ਤੁਹਾਨੂੰ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਅੱਜ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।